ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 31 ਜੁਲਾਈ 2014 16 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਅੱਜ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਹੈ, ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ 20ਵੀਂ ਸਦੀ ਦੇ ਉਹਨਾਂ ਯੋਧਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਅੰਗਰੇਜ਼ੀ ਰਾਜ ਦੇ ਖਿਲਾਫ ਸਿੱਖੀ ਪਰੰਪਰਾਵਾਂ ਜਿਹੜੀਆਂ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ ਜੀ, ਇਸ ਪਰਿਭਾਸ਼ਾ ਦੇ ਨਾਲ ਹੀ ਸਾਡੀਆਂ ਪਰੰਪਰਾਵਾਂ, ਸਾਡਾ ਇਤਿਹਾਸ, ਸਾਡਾ ਵਜੂਦ ਜੁੜਿਆ ਹੋਇਆ ਜੀ ਵੱਲ ਦੇਖਦੇ ਹਾਂ, ਤੇ ਫਿਰ ਸ਼ਹੀਦ ਊਧਮ ਸਿੰਘ ਦਾ ਨਾਂ ਔਰ ਉਹਨਾਂ ਦੀ ਸ਼ਖਸੀਅਤ ਬਹੁਤ ਵੱਡੀ ਬਣ ਕੇ ਉਹ ਸਾਰੇ ਨਕਸ਼ੇ ਦੇ ਉੱਤੇ ਉਭਰਦੀ ਹੈ ਜੀ। ਇਹ ਵੱਖਰੀ ਗੱਲ ਹੈ ਕਿ ਇੱਕ ਪਾਸੇ ਅਸੀਂ ਉਹਨਾਂ ਕੁਰਬਾਨੀਆਂ ਜਾਂ ਸ਼ਹੀਦੀਆਂ ਦਾ ਇਤਿਹਾਸ ਸੁਣਾਉਂਦੇ ਜਿਸ ਵਿੱਚ ਲਗਭਗ 80% ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਾਉਣ ਲਈ ਜੀ। ਪਰ ਅੱਜ ਜਿਨ੍ਹਾਂ ਦੇ ਹੱਥ ਪਿਛਲੇ 67 ਸਾਲ ਤੋਂ ਦੇਸ਼ ਦੀ ਕਿਸਮਤ ਘੜਨ ਦਾ ਹੱਕ ਆਇਆ, ਉਹਨਾਂ ਨੇ ਸਾਨੂੰ ਗਦਾਰ ਬਣਾ ਦਿੱਤਾ। ਸਾਡੇ ਤੇ ਇਹ ਇਲਜ਼ਾਮ ਲਾਇਆ ਕਿ ਅਸੀਂ ਦੇਸ਼ ਤੋੜਨਾ ਚਾਹੁੰਦੇ ਜੀ, ਤੇ ਆਪ ਉਹ ਦੇਸ਼ ਦੇ ਮਾਲਕ ਬਣ ਬੈਠੇ। ਔਰ ਇਸ ਸੰਬੰਧੀ ਅਕਸਰ ਮੈਂ ਪਿਆਰਾ ਸਿੰਘ ਨਿਰਛਲ ਜਿਹੜੇ ਕਿ ਇੱਕ ਸਟੇਜੀ ਪੰਜਾਬੀ ਕਵੀ ਹੋਏ ਨੇ, ਉਹਨਾਂ ਦੀਆਂ ਇਹ ਲਾਈਨਾਂ ਦੁਹਰਾਉਂਦਾ ਹੁੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਨਾਉਣ ਦੇ ਯਾਰ ਹੀ ਰਹੇ। ਅਸੀਂ ਕੁਰਬਾਨੀਆਂ ਸੁਣਾਵਾਂਗੇ, ਆਪਣੇ ਯੋਧਿਆਂ ਦੀਆਂ ਕਹਾਣੀਆਂ ਜ਼ਰੂਰ ਸੁਣਾਵਾਂਗੇ, ਕਿਉਂਕਿ ਜਦੋਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਦੇਸ਼ ਨੂੰ ਉਹ ਆਜ਼ਾਦ ਕਰਵਾਉਣਾ ਲੋਚਦੇ ਨੇ, ਜਿਹੜੇ ਹਾਕਮ ਇਹਨਾਂ ਅੰਗਰੇਜ਼ ਹਾਕਮਾਂ ਤੋਂ ਬਾਅਦ ਕਾਲੇ ਹਾਕਮ ਹੋਣਗੇ ਹਿੰਦੂਤਵੀ, ਉਹ ਕਿਵੇਂ ਉਸ ਧਰਮ ਜਿਸ ਚੋਂ ਉਹਨਾਂ ਨੇ ਪ੍ਰੇਰਨਾ ਲੈ ਕੇ ਸ਼ਹੀਦੀ ਦਾ ਰਸਤਾ ਚੁਣਿਆ, ਉਸ ਦੇ ਮੁਕੱਦਸ ਥਾਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਨਗੇ ਜੀ। ਉਹ ਉਸ ਕੌਮ ਦਾ ਹੀ ਨਾਮੋ ਨਿਸ਼ਾਨ ਮਿਟਾ ਦੇਣਾ ਚਾਹਣਗੇ ਔਰ ਉਸ ਦੇ ਲਈ ਨੀਤੀਆਂ ਘੜਨਗੇ। ਜਿਹੜੀ ਕੌਮ ਯੋਧਿਆਂ ਦੀ ਕੌਮ ਹੈ, ਰੈਵੋਲੂਸ਼ਨਰੀਜ਼ ਦੀ ਕੌਮ ਹੈ, ਮਰ ਮਿਟਣ ਵਾਲਿਆਂ ਦੀ ਕੌਮ ਹੈ, ਔਰ ਜਿਸ ਕੌਮ ਦੀ ਬਦੌਲਤ ਉਸ ਧਰਤੀ ਦੇ ਉੱਤੇ ਉਹ ਮੁਗਲਾਂ ਤੋਂ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਹੋਏ, ਅਫਗਾਨ ਧਾੜਵੀਆਂ ਤੋਂ ਹੋਏ, ਅੰਗਰੇਜ਼ਾਂ ਤੋਂ ਹੋਏ, ਜਿਨ੍ਹਾਂ ਨੇ ਮੋਹਰਲੀਆਂ ਸਫਾਂ 'ਚ ਖਲੋ ਕੇ ਉਹ ਕੁਰਬਾਨੀਆਂ ਕੀਤੀਆਂ ਨੇ। ਸੋ ਜਦੋਂ ਅਸੀਂ ਸ਼ਹੀਦ ਊਧਮ ਸਿੰਘ ਦੇ ਜੀਵਨ ਸਫਰ ਵੱਲ ਦੇਖਦੇ ਹਾਂ ਤੇ ਹੋਰ ਵੀ ਇਸ ਗੱਲ ਵੱਲ ਧਿਆਨ ਜਾਂਦਾ ਹੈ ਕਿ ਕਈ ਵਾਰ ਜਿਹੜੇ ਅਸੀਂ ਸਾਰੇ ਸੁਭਾਗੇ ਰਹੇ ਜਿਨ੍ਹਾਂ ਨੂੰ ਆਪਣੇ ਮਾਪਿਓ ਦਾ ਪਿਆਰ ਮਿਲਿਆ, ਅਸੀਂ ਉਹਨਾਂ ਦੀ ਗੋਦ ਦੇ ਵਿੱਚ ਪਲੇ, ਜਵਾਨ ਹੋਏ, ਚਲੋ ਅਖੀਰ ਤਾਂ ਹਰ ਇੱਕ ਨੇ ਜਾਣਾ ਜਿਹੜਾ ਉਸ ਸਮੇਂ ਦੇ ਨਾਲ ਹਰ ਇੱਕ ਨੂੰ ਸੱਦਾ ਆ ਜਾਂਦਾ, ਪਰ ਉਹ ਬੱਚੇ ਜਿਹੜੇ ਆਪਣੇ ਮਾਪਿਓ ਦੇ ਪਿਆਰ ਤੋਂ ਵਿਰਵੇ ਰਹੇ ਪਰ ਉਹਨਾਂ ਦੇ ਹਿੱਸੇ ਇੰਨੀ ਵੱਡੀ ਸੇਵਾ ਅਕਾਲ ਪੁਰਖ ਨੇ ਲਾਈ ਕਿ ਉਹਨਾਂ ਨੇ ਆਪਣੀ ਥਾਂ ਦੇ ਵਿੱਚ ਇਤਿਹਾਸ ਬਣਾਇਆ, ਥਾਂ ਬਣਾਈ ਹੈ। ਸ਼ਹੀਦ ਊਧਮ ਸਿੰਘ ਦਾ ਜਨਮ 1899 ਦੇ ਵਿੱਚ ਸੁਨਾਮ ਕਸਬਾ ਜਿਹੜਾ ਕਿ ਜ਼ਿਲ੍ਹਾ ਪਟਿਆਲਾ ਦਾ ਹਿੱਸਾ ਹੈ, ਅੱਜ ਪਟਿਆਲਾ ਜ਼ਿਲ੍ਹੇ ਦਾ ਹੈ, ਉਸ ਵੇਲੇ ਵੀ ਰਿਆਸਤ ਪਟਿਆਲਾ ਦਾ ਹਿੱਸਾ ਸੀ ਜੀ। ਉਹਨਾਂ ਦੇ ਸਰ ਟਹਿਲ ਸਿੰਘ ਉਹਨਾਂ ਦੇ ਘਰ ਉਹਨਾਂ ਦਾ ਜਨਮ ਹੋਇਆ। ਇਹ ਦੋ ਭਰਾ ਜਿਨ੍ਹਾਂ ਦੇ ਨਾਂ ਜਿਹੜੇ ਨੇ ਊਧਮ ਸਿੰਘ, ਜਿਨ੍ਹਾਂ ਦੇ ਨਾਂ ਮੁਕਤਾ ਸਿੰਘ ਤੇ ਸ਼ੇਰ ਸਿੰਘ ਇਹਨਾਂ ਦਾ ਨਾਂ ਤੇ ਇਹਨਾਂ ਦੇ ਭਰਾ ਦਾ ਨਾਂ ਮੁਕਤਾ ਸਿੰਘ ਰੱਖੇ ਗਏ ਜੀ। ਪਰ ਬਦਕਿਸਮਤੀ ਨਾਲ 7 ਸਾਲ ਦੀ ਉਮਰ ਤੱਕ ਜਿਹੜਾ ਪਹੁੰਚਦੇ ਆ ਜਦੋਂ ਇਹ ਹੋਏ ਤਾਂ ਇਹਨਾਂ ਦੇ ਮਾਤਾ ਪਿਤਾ ਦੀ ਡੈਥ ਹੋ ਗਈ, ਯਤੀਮ ਹੋ ਗਏ ਜੀ। ਔਰ ਇਹਨਾਂ ਦਾ ਇੱਕ ਮਾਮਾ ਜਾਂ ਚਾਚਾ ਜਿਹੜਾ ਉਹ ਉਹਨਾਂ ਨੂੰ ਲਿਆ ਕੇ ਅੰਮ੍ਰਿਤਸਰ ਸੈਂਟਰਲ ਖਾਲਸਾ ਯਤੀਮ ਖਾਨਾ ਹੈ, ਇੱਕ ਇਹ ਪੁਤਲੀ ਘਰ ਅੰਮ੍ਰਿਤਸਰ 'ਚ ਹੈ ਔਰ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਉਦਮ ਨਾਲ ਸਥਾਪਿਤ ਹੋਇਆ ਸੀ। ਇੱਕ ਪਾਸੇ ਸੈਂਟਰਲ ਖਾਲਸਾ ਯਤੀਮ ਖਾਨਾ ਹੈ, ਉਸ ਦੇ ਨਾਲ ਹੀ ਸੂਰਮਾ ਸਿੰਘ ਆਸ਼ਰਮ ਹੈ ਔਰ ਉਹ ਸੂਰਮਾ ਸਿੰਘ ਆਸ਼ਰਮ 'ਚੋਂ ਬਹੁਤ ਨਾਮੀ ਸੂਰਮੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਸਨ ਪਰ ਕਿੰਨੇ ਵੱਡੇ ਵੱਡੇ ਕੀਰਤਨੀਏ ਉਸ 'ਚੋਂ ਨਿਕਲੇ ਔਰ ਅੱਜ ਵੀ ਨਿਕਲ ਰਹੇ ਨੇ ਜੀ। ਮੈਂ ਜਦੋਂ ਅੰਮ੍ਰਿਤਸਰ ਜਾਂਦਾ ਰਿਹਾ ਅਕਸਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ 2 ਥਾਵਾਂ ਜਿੱਥੇ ਮੈਂ ਇਸ ਨੂੰ ਮਸਟ ਸੀ ਮੇਰਾ ਕਿ ਮੈਂ ਵਿਜ਼ਿਟ ਕਰਨਾ, ਉਹਨਾਂ ਦੇ ਵਿੱਚ ਇੱਕ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਔਰ ਇਹ ਸੈਂਟਰਲ ਖਾਲਸਾ ਯਤੀਮ ਖਾਨਾ ਔਰ ਸੂਰਮਾ ਸਿੰਘ ਆਸ਼ਰਮ, ਤਾਂ ਕਿ ਮੇਰੇ ਲਈ ਇਹ ਪ੍ਰੇਰਨਾਦਾਇਕ ਵੀ ਰਹੇ ਪਰ ਮੇਰੇ ਸਾਹਮਣੇ ਉਹ ਸਾਰਾ ਨਜ਼ਾਰਾ ਵੀ ਰਿਹਾ ਕਿ ਕਿਵੇਂ ਇਹ ਬੱਚੇ ਜਿਹੜੇ ਕਿ ਬਿਲਕੁਲ ਪੇਰੈਂਟਸ ਚਲੇ ਗਏ ਜਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਨੇ
ਜੀ ਉਹਨਾਂ ਨੂੰ ਕਿਵੇਂ ਜ਼ਿੰਦਗੀ ਦੀ ਰੌਸ਼ਨੀ ਇਹਨਾਂ ਸੰਸਥਾਵਾਂ ਨੇ ਦਿੱਤੀ। ਸੋ ਊਧਮ ਸਿੰਘ ਵੀ ਇਸ ਸੰਸਥਾ ਦੇ ਵਿੱਚ ਦਾਖਲ ਕਰਵਾਏ ਗਏ ਬਦਕਿਸਮਤੀ ਨਾਲ, ਔਰ ਉਹਨਾਂ ਦਾ ਭਰਾ ਵੀ ਇੱਥੇ ਹੀ ਜਿਹੜੇ ਦਾਖਲ 1917 ਦੇ ਵਿੱਚ ਇਹਨਾਂ ਦੇ ਭਰਾ ਦੀ ਵੀ ਡੈਥ ਹੋ ਗਈ ਜੀ ਔਰ ਇਕੱਲੇ ਹੋ ਗਏ। 1918 ਚ ਇਹਨਾਂ ਨੇ ਜਿਹੜਾ ਹੈ ਉਹ ਮੈਟ੍ਰਿਕ ਉੱਥੋਂ ਪਾਸ ਕੀਤੀ। ਪਰ ਇਹ ਇੱਕ ਰਵਾਇਤ ਰਹੀ ਹੈ ਕਿ ਜਦੋਂ ਵੀ ਸਿੱਖ ਸੰਸਥਾਵਾਂ 'ਚ ਬੱਚੇ ਜਿਨ੍ਹਾਂ ਦੇ ਨਾਂ ਜਿਹੜੇ ਨੇ ਉਹ ਗੁਰਮਤ ਅਨੁਸਾਰ ਨਹੀਂ ਸੀ ਰੱਖੇ ਹੁੰਦੇ, ਹੁਣ ਕਿਉਂਕਿ ਜੇ ਤਾਂ ਤੁਸੀਂ ਗੁਰਮਤ ਪਰੰਪਰਾ ਨਾਲ ਨਾਂ ਰੱਖੇ ਨੇ ਫਿਰ ਤਾਂ ਨਾਂ ਤਬਦੀਲ ਕਰਨ ਦੀ ਲੋੜ ਨਹੀਂ ਹੁੰਦੀ ਜੀ, ਪਰ ਜਦੋਂ ਤੁਸੀਂ ਨਾਂ ਆਪ ਰੱਖੇ ਹੁੰਦੇ ਨੇ ਤੇ ਜਦੋਂ ਫਿਰ ਅੰਮ੍ਰਿਤ ਛਕਾਇਆ ਜਾਂਦਾ ਹੈ ਤੁਹਾਡਾ ਨਵਾਂ ਨਾਂ ਰੱਖਿਆ ਜਾਂਦਾ ਹੈ। ਸੋ ਇਹਨਾਂ ਦੋਨਾਂ ਭਰਾਵਾਂ ਦੇ ਨਾਂ ਜਿਹੜੇ ਨੇ ਪਹਿਲਾਂ ਸ਼ੇਰ ਸਿੰਘ ਔਰ ਮੁਕਤਾ ਸਿੰਘ ਸੀ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਜਾਂ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦੇ ਨਾਂ ਊਧਮ ਸਿੰਘ ਤੇ ਸ਼ੇਰ ਸਿੰਘ ਹੋਏ। ਸੋ ਇਹ ਵੱਡੇ ਸੀ, ਇਹਨਾਂ ਦਾ ਨਾਂ ਊਧਮ ਸਿੰਘ ਹੋਇਆ। ਇਹਨਾਂ ਦੇ ਭਰਾ ਊਧਮ ਸਿੰਘ ਤੇ ਸਾਧੂ ਸਿੰਘ ਜੀ ਸਾਧੂ ਸਿੰਘ ਜਿਹੜੇ ਨੇ ਉਹ ਚੜ੍ਹਾਈ ਕਰ ਗਏ 1917 ਦੇ ਵਿੱਚ ਔਰ ਇਹਨਾਂ ਨੇ ਆਪਣਾ 1918 ਚ ਮੈਟ੍ਰਿਕ ਕੀਤੀ। ਔਰ ਇਹ ਉਹੀ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਸਰ ਮਾਈਕਲ ਔਡਵਾਇਰ ਪੰਜਾਬ ਦਾ ਗਵਰਨਰ ਸੀ ਔਰ ਉਹਨੇ ਬੜਾ ਜ਼ੁਲਮ ਦਾ ਦੌਰਾ ਸ਼ੁਰੂ ਕੀਤਾ ਹੋਇਆ ਸੀ। ਅੰਮ੍ਰਿਤਸਰ ਦੇ ਵਿੱਚ ਐਡਵਰਡ ਹੈਲੀ ਡਾਇਰ, ਜਿਹਨੂੰ ਅਸੀਂ ਜਨਰਲ ਡਾਇਰ ਵੀ ਕਹਿੰਦੇ ਹਾਂ ਬਟ ਬ੍ਰਿਗੇਡੀਅਰ ਸੀ, ਬ੍ਰਿਗੇਡੀਅਰ ਡਾਇਰ, ਜਿਹਨੇ ਜਲਿਆਂਵਾਲੇ ਬਾਗ ਦਾ ਜਿਹੜਾ ਉਹ ਸਾਕਾ ਵਰਤਾਇਆ। ਹੁਣ ਇਹ 1919 ਦੇ ਵਿੱਚ ਊਧਮ ਸਿੰਘ ਵੀ ਆਪਣੇ ਸਾਥੀਆਂ ਦੇ ਨਾਲ ਉੱਥੇ ਪਹੁੰਚੇ ਹੋਏ ਨੇ ਔਰ ਜਿਵੇਂ ਇਹ ਸੈਂਟਰਲ ਖਾਲਸਾ ਯਤੀਮਖਾਨਾ ਦੇ ਵਿਦਿਆਰਥੀਆਂ ਦਾ ਇੱਕ ਰੂਟੀਨ ਹੁੰਦਾ ਹੈ ਜਦੋਂ ਵੀ ਖਾਸ ਅਕਾਲ ਤਖਤ ਜਾਂ ਉਸ ਸਰਾਊਂਡਿੰਗ ਦੇ ਵਿੱਚ ਕੋਈ ਸਮਾਗਮ ਹੁੰਦੇ ਨੇ, ਵਿਸਾਖੀ ਦਾ ਹੋਏ, ਦੀਵਾਲੀ ਦਾ ਹੋਏ ਜਾਂ ਦੂਸਰਾ ਹੋਏ, ਤਾਂ ਇਹ ਪਾਣੀ ਪਿਆਉਣ ਦੀ ਸੇਵਾ ਜਾਂ ਗਰਮੀਆਂ ਦੇ ਵਿੱਚ ਜੂਨ ਦੇ ਵਿੱਚ ਠੰਡੇ ਜਲ ਦੀ ਸੇਵਾ ਕਰਦੇ ਨੇ। ਸੋ ਇਹ ਵੀ ਆਪਣੇ ਸਾਥੀ ਭਾਵੇਂ ਜਵਾਨੀ 'ਚ ਸਨ, ਆਪਣੇ ਸਾਥੀਆਂ ਦੇ ਨਾਲ ਉੱਥੇ ਆਏ ਹੋਏ ਸੀ ਜਲਿਆਂਵਾਲੇ ਬਾਗ 'ਚ ਵੀ ਔਰ ਹਰਿਮੰਦਰ ਸਾਹਿਬ ਵੀ ਜੀ। ਔਰ ਉੱਥੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਨੇ ਇਹ ਜਿਹੜਾ 13 ਅਪ੍ਰੈਲ 1919 ਨੂੰ ਜਿਹੜਾ ਬ੍ਰਿਗੇਡੀਅਰ ਡਾਇਰ ਨੇ ਗੋਲੀ ਚਲਾਈ, ਕਿਵੇਂ ਮਸ਼ੀਨ ਗੰਨਾਂ ਦੇ ਨਾਲ ਲਗਭਗ 700 ਦੇ ਕਰੀਬ ਬੰਦੇ ਮਾਰੇ ਗਏ, ਕੁਛ ਨੇ ਖੂਹਾਂ 'ਚ ਛਾਲਾਂ ਮਾਰੀਆਂ, ਸੈਂਕੜਿਆਂ ਜ਼ਖਮੀ ਹੋਏ ਔਰ ਬੜਾ ਫਖਰ ਮਾਈਕਲ ਔਡਵਾਇਰ ਜਿਹੜਾ ਪੰਜਾਬ ਦਾ ਗਵਰਨਰ ਸੀ। ਕਈ ਲੋਕ ਡਾਇਰ ਇਹ ਸਮਝਦੇ ਨੇ ਵੀ ਜਿਹਨੇ ਗੋਲੀ ਚਲਾਈ ਉਹਨੂੰ ਊਧਮ ਸਿੰਘ ਨੇ ਮਾਰਿਆ, ਉਹ ਤਾਂ ਬਾਅਦ ਦੇ ਵਿੱਚ ਇੱਕ ਹੰਟਰ ਕਮਿਸ਼ਨ ਬਣਿਆ, ਇਨਕੁਆਇਰੀ ਹੋਈ, ਡਿਮੋਟ ਹੋ, ਉਹ ਕੁਦਰਤੀ ਮੌਤ ਮਰਿਆ। ਊਧਮ ਸਿੰਘ ਨੇ ਜਿਹਨੂੰ ਟਾਰਗੇਟ ਕੀਤਾ ਲਗਭਗ 21 ਸਾਲ ਬਾਅਦ ਲੰਡਨ 'ਚ ਜਾ ਕੇ, ਉਹ ਪੰਜਾਬ ਦਾ ਉਸ ਵੇਲੇ ਦਾ ਗਵਰਨਰ ਸੀ ਕਿਉਂਕਿ ਉਹਦਾ ਨਾਮ ਮਾਈਕਲ ਔਡਵਾਇਰ ਹੈ। ਕਈ ਵਾਰੀ ਔਡਵਾਇਰ ਤੇ ਡਾਇਰ ਇਹ ਕਨਫਿਊਜ਼ ਕੀਤਾ ਜਾਂਦਾ ਹੈ। ਗੋਲੀ ਚਲਾਉਣ ਵਾਲਾ ਜਨਰਲ ਡਾਇਰ ਸੀ ਪਰ ਇਹ ਪੰਜਾਬ ਦਾ ਗਵਰਨਰ ਸੀ ਮਾਈਕਲ ਔਡਵਾਇਰ, ਜਿਹਦੇ ਹੁਕਮਾਂ ਥੱਲੇ ਅੰਮ੍ਰਿਤਸਰ 'ਚ ਮਾਰਸ਼ਲ ਲਾਅ ਲਾਇਆ ਗਿਆ ਸੀ। ਅੰਮ੍ਰਿਤਸਰ ਦੇ ਲੋਕਾਂ ਨੂੰ ਸੜਕ ਤੇ ਲੰਮਿਆਂ ਪਾ ਕੇ ਅਰਕਾਂ ਪਾਰ ਜਿਹੜਾ ਰਿੰਗਣ ਦੇ ਉੱਤੇ ਮਜਬੂਰ ਕੀਤਾ ਗਿਆ। ਸੋ ਉਸ ਜ਼ਮਾਨੇ ਦੇ ਵਿੱਚ ਇਸ ਕਿਸਮ ਦੇ ਜ਼ੁਲਮ ਜਿਹੜੇ ਨੇ ਇਹ ਅੰਗਰੇਜ਼ਾਂ ਵੱਲੋਂ ਆਮ ਜਿਹੀ ਗੱਲ ਸੀ। ਪਰ ਜਦੋਂ ਹੁਣ ਅਸੀਂ ਹੁਣ ਦੇ ਹਾਕਮਾਂ ਦਾ ਹਾਲ ਦੇਖਿਆ ਤੇ ਫਿਰ ਜਲਿਆਂਵਾਲੇ ਬਾਗ 'ਚ ਤਾਂ 700 ਦੇ ਕਰੀਬ ਬੰਦਾ ਮਰਿਆ, ਉਹ ਵੀ ਲਿਬਰਲੀ। ਹਾਲਾਂ ਉਹਨਾਂ ਦੀ ਰਿਪੋਰਟ ਜਿਹੜੀ ਸੀ 300 ਦੇ ਕਰੀਬ ਸੀ ਪਰ ਉਹਨਾਂ ਨੇ ਇੱਕ ਇਨਕੁਆਇਰੀ ਕਰਾਈ, ਹੰਟਰ ਕਮਿਸ਼ਨ ਬਿਠਾਇਆ, ਜਿਹੜੇ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਦੀ ਸ਼ਨਾਖਤ ਹੋਈ, ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ, ਮੁਆਫੀ ਮੰਗੀ ਔਰ 100 ਸਾਲ ਬਾਅਦ ਵੀ ਜਦੋਂ ਉਹਨਾਂ ਦੀ ਕੋਈ ਰਾਣੀ, ਕੋਈ ਰਾਜਾ, ਕੋਈ ਭਾਰਤ ਆਉਂਦਾ ਤਾਂ ਕਹਿੰਦੇ ਨੇ ਜੀ ਜਲਿਆਂਵਾਲੇ ਬਾਗ ਲਈ ਮਾਫੀ ਮੰਗੋ ਜੀ। ਲੇਕਿਨ ਇਸ ਦੇ ਉਲਟ ਜੇ ਅਸੀਂ ਵਰਤਾਰਾ ਦੇਖੀਏ ਵੀ ਜੋ ਜੂਨ 84 ਦੇ ਵਿੱਚ ਆਪਣਿਆਂ ਨੇ ਟੈਂਕਾਂ ਤੋਪਾਂ ਦੇ ਨਾਲ ਕੀਤਾ, ਇਹਨਾਂ ਨੇ ਤਾਂ ਅੱਜ ਤੱਕ ਲਿਸਟ ਵੀ ਜਾਰੀ ਨਹੀਂ ਕੀਤੀ ਹੈ ਕਿ ਕਿੰਨੇ ਹਜ਼ਾਰ ਬੰਦਾ ਇਹਨਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਮਾਰਿਆ। ਇਹਨਾਂ ਨੇ ਤਾਂ ਉਹ ਲਾਸ਼ਾਂ ਇਕੱਠੀਆਂ ਕਰਕੇ ਤੇਲ ਪਾ ਕੇ ਫੂਕ ਦਿੱਤੇ ਸਾਰੇ ਔਰ ਕੋਈ ਕਿਸੇ ਦੀ ਸ਼ਨਾਖਤ ਨਹੀਂ, ਕੰਪਨਸੇਸ਼ਨ ਤਾਂ ਦੂਰ ਦੀ ਗੱਲ ਹੈ। ਸੋ ਉਹਨਾਂ ਦੇ ਵਿੱਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਨੇ ਇਹਨਾਂ ਹਾਕਮਾਂ ਨੇ ਜੋ ਕੀਤਾ। ਪਰ ਊਧਮ ਸਿੰਘ ਨੇ ਜੋ ਜਲਿਆਂਵਾਲੇ ਬਾਗ ਦੇ ਵਿੱਚ ਦੇਖਿਆ ਉਹ ਅਕਾਲ ਤਖਤ ਦੇ ਸਾਹਮਣੇ ਆਇਆ। ਅੰਮ੍ਰਿਤਧਾਰੀ ਨੌਜਵਾਨ ਸੀ ਜੀ, ਉਹਨੇ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਇਹ ਬਲ ਦਿਓ ਕਿ ਮੈਂ ਇਹ ਜਿਹੜਾ ਸਾਡੇ ਦੇਸ਼ ਵਾਸੀਆਂ ਦਾ ਖੂਨ ਡੋਲਿਆ ਇਹਨਾਂ ਫਰੰਗੀ ਹਾਕਮਾਂ ਨੇ, ਇਸ ਦਾ ਮੈਂ ਬਦਲਾ ਲੈ ਸਕਾਂ। ਸੋ ਉਹਦੇ ਜੀਵਨ ਦੇ ਵਿੱਚ ਇੱਕ ਪੂਰੀ ਤਬਦੀਲੀ ਹੋਈ। 1920 ਦੇ ਵਿੱਚ ਊਧਮ ਸਿੰਘ ਅਮਰੀਕਾ ਪਹੁੰਚ ਗਿਆ ਔਰ ਹੁਣ ਇੱਕ ਇਹ ਵੀ ਰਿਸਰਚ ਹੋ ਰਹੀ ਹੈ ਸ਼ਾਇਦ ਉਹਦਾ ਨਿਊਯਾਰਕ ਦੇ ਵਿੱਚ ਕਿਤੇ ਵਿਆਹ ਵੀ ਹੋਇਆ ਸੀ ਕਿਸੇ ਹੋਰ ਮੁਲਕ ਦੀ ਔਰਤ ਨਾਲ, ਹੋ ਸਕਦਾ ਉਹਦੇ ਬੱਚੇ ਵੀ ਹੋਣ, ਪਰ ਅਜੇ ਇਸ ਬਾਰੇ ਕੋਈ ਬਹੁਤਾ ਨਹੀਂ ਪਤਾ। ਪਰ ਉਹ ਸਟਾਕਟਨ ਗਿਆ ਉਸ ਪੀਰੀਅਡ 'ਚ, ਇੱਥੋਂ ਹੀ ਗਦਰ ਲਹਿਰ ਅਮਰੀਕਾ 'ਚੋਂ ਜਿਹੜੀ ਆ ਉਹ ਤੁਰੀ ਹੋਈ ਸੀ ਪਰ ਉਦੋਂ ਤੱਕ ਕੰਮ ਮੁੱਕ ਚੁੱਕਾ ਸੀ ਸਾਰਾ ਜੀ। ਪਰ ਉਧਰ ਅਕਾਲੀ ਮੂਵਮੈਂਟ, ਗੁਰਦੁਆਰਾ ਸੁਧਾਰ ਸ਼ੁਰੂ ਹੋ ਗਈ ਔਰ ਬੱਬਰ ਅਕਾਲੀ ਲਹਿਰ ਜਿਹੜੇ ਕਿ ਮੁਖਬਰਾਂ ਨੂੰ ਸੋਧ ਰਹੇ ਸੀ ਔਰ ਜਿਹੜੇ ਟੋਡੀ ਸੀ ਸਰਕਾਰ ਦੇ ਉਹਨਾਂ ਨੂੰ।
ਸੋ ਊਧਮ ਸਿੰਘ ਨੇ ਵੀ ਸੋਚਿਆ ਕਿ ਵੀ ਹੁਣ ਹਥਿਆਰਬੰਦ ਕੰਮ ਉੱਥੇ ਕੋਈ ਜਾ ਕੇ ਕੀਤਾ ਜਾ ਸਕਦਾ ਹੈ। ਉਹ ਵਾਪਸ ਇੰਡੀਆ ਚਲਾ ਗਿਆ ਔਰ ਉੱਥੇ ਅੰਮ੍ਰਿਤਸਰ 'ਚੋਂ ਗ੍ਰਿਫਤਾਰ ਹੋ ਗਿਆ। ਉਹਦੇ ਕੋਲ ਰਿਵਾਲਵਰ ਵੀ ਬਰਾਮਦ ਹੋਏ। ਕਿਸੇ ਤਰੀਕੇ ਨਾਲ ਉਹਨੇ ਹਥਿਆਰ ਵਗੈਰਾ ਵੀ ਉੱਥੇ ਇਕੱਠੇ ਕਰ ਲਏ। ਸੋ ਉਹਦੇ ਥੱਲੇ ਉਹਨੂੰ 4 ਸਾਲ ਕੈਦ ਦੀ ਸਜ਼ਾ ਹੋਈ। ਸੋ 1931 ਦੇ ਵਿੱਚ ਰਿਲੀਜ਼ ਹੋ ਕੇ ਊਧਮ ਸਿੰਘ ਬਾਹਰ ਆਇਆ। ਉਦੋਂ ਤੱਕ ਇਹ ਗਰੁੱਪ ਸ਼ਹੀਦ ਭਗਤ ਸਿੰਘ ਔਰ ਦੂਸਰੀ ਰੈਵੋਲੂਸ਼ਨਰੀ ਗੱਲਬਾਤ ਚੱਲ ਹੀ ਰਹੀ ਸੀ ਔਰ ਉਹ ਭਗਤ ਸਿੰਘ ਨੂੰ ਆਪਣਾ ਆਈਡੀਅਲ ਵੀ ਮੰਨਣ ਲੱਗ ਗਿਆ ਊਧਮ ਸਿੰਘ ਜੀ। ਹੁਣ ਭਗਤ ਸਿੰਘ ਦਾ ਆਈਡੀਅਲ ਕਰਤਾਰ ਸਿੰਘ ਸਰਾਭਾ ਸੀ, ਜਿਹੜਾ ਕਰਤਾਰ ਸਿੰਘ ਸਰਾਭਾ 14-15 ਸਾਲਾਂ ਦਾ ਅਮਰੀਕਾ 'ਚ ਆਇਆ ਬਰਕਲੇ ਯੂਨੀਵਰਸਿਟੀ 'ਚ ਪੜ੍ਹਨ ਔਰ ਕਿਵੇਂ ਉਹਨੇ ਗਦਰ ਲਹਿਰ ਦੇ ਲਈ ਕੰਮ ਕੀਤਾ ਔਰ ਉਸ ਸਰਾਭੇ ਦੀ ਪ੍ਰੇਰਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਨ ਜਿਹੜੇ। ਸੋ ਆਲਰੇਡੀ ਅਲਟੀਮੇਟਲੀ ਵੈਦਰ ਕਈ ਵਾਰੀ ਇਸ ਡਿਬੇਟ 'ਚ ਅਸੀਂ ਫਸ ਜਾਂਦੇ ਹਾਂ ਜੀ ਉਹਨਾਂ ਨੇ ਕੇਸ ਕਤਲ ਕਰਾ ਲਏ, ਇਹ ਕੀਤਾ ਉਹ। ਇਹਨਾਂ ਸਾਰਿਆਂ ਦੀ ਜਿਹੜੀ ਇੰਸਪੀਰੇਸ਼ਨ ਮੋਟੀਵੇਸ਼ਨ ਹੈ ਉਹ ਤਾਂ ਸਿੱਖੀ ਹੈ ਜੀ, ਸਿੱਖੀ ਰਵਾਇਤ ਹੈ, ਅਣਖ ਨਾਲ ਜੀਣਾ ਹੈ। ਦੁਸ਼ਟ ਸਭਨ ਕੋ ਮੂਲ ਉਪਾਰੰਗ, ਜਿਹੜਾ ਗੁਰੂ ਕਲਗੀਧਰ ਦਾ ਫਰਮਾਨ ਹੈ ਵੀ ਦੁਸ਼ਟਾਂ ਦੀ ਜਿਹੜੀ ਹੈ ਜੜ ਕੱਢਣੀ ਹੈ, ਕਿਉਂਕਿ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ। ਕਿ ਜੇ ਦੁਸ਼ਮਣ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦਾ ਐਂਡ ਨਹੀਂ ਹੋਏਗਾ ਤੇ ਭਲੇ ਲੋਕ ਜਿਹੜੇ ਨੇ ਉਹ ਕਿਵੇਂ ਫਲਰਿਸ਼ ਕਰਨਗੇ, ਸਾਧ ਸਮੂਹ ਭਲੇ ਲੋਕ ਕਿਵੇਂ ਜਿਹੜੇ ਹੋਣਗੇ। ਸੋ ਊਧਮ ਸਿੰਘ ਜਿਹੜੇ ਨੇ ਉਹ ਵਾਪਸ 1930 'ਚ ਰਿਲੀਜ਼ ਹੋ ਕੇ ਜਦੋਂ ਆਉਂਦੇ ਨੇ ਉਹ ਦੇਖਦੇ ਆ, ਉਹਨਾਂ ਦੇ ਮਨ 'ਚ ਆਉਂਦਾ ਵੀ ਮੈਂ ਪ੍ਰਣ ਕੀਤਾ ਹੋਇਆ ਕਿ ਵੀ ਇਹਨੂੰ ਸਜ਼ਾ ਦੇਣੀ ਹੈ ਜਿਹੜੇ ਜਲਿਆਂਵਾਲਾ ਬਾਗ ਵਰਤਾਉਣ ਵਾਲੇ ਨੇ। ਸੋ 1930 'ਚ ਉਹ ਕਸ਼ਮੀਰ ਰਾਹੀਂ ਨਿਕਲ ਕੇ ਤੇ ਇੰਗਲੈਂਡ ਪਹੁੰਚ ਜਾਂਦਾ। ਹੁਣ ਉੱਥੇ ਜੋ ਪਹੁੰਚਦੇ ਉਹਨੂੰ ਪਤਾ ਲੱਗਦਾ ਵੀ ਡਾਇਰ ਤਾਂ ਮਰ ਗਿਆ, ਕੁਦਰਤੀ ਮੌਤ। ਹੁਣ ਇਹਦਾ ਪਿੱਛਾ ਕਰਦਾ ਵੀ ਇਹ ਜਿਹੜਾ ਗਵਰਨਰ ਜਿਹਦੇ ਆਰਡਰ ਥੱਲੇ ਹੋਇਆ ਵੀ ਡਾਇਰ ਤਾਂ ਸਿਪਾਹੀ ਸੀ ਮੌਕੇ ਦੇ ਉੱਤੇ, ਉਹ ਤਾਂ ਉਵੇਂ ਹੀ ਹੈ ਜਿਵੇਂ ਬਰਾੜ ਵਰਗੇ ਨੇ ਜਾਂ ਦਿਆਲ ਵਰਗੇ ਨੇ ਜਿਹੜਾ ਉਹ ਫੌਜੀ ਜਰਨਲ ਬਣ ਕੇ ਜੋ ਜ਼ੁਲਮ ਕੀਤੇ। ਆਰਡਰ ਦੇਣ ਵਾਲੀ ਤਾਂ ਇੰਦਰਾ ਗਾਂਧੀ ਤੇ ਜਰਨਲ ਵੈਦਿਆ ਸੀ ਜਿਨ੍ਹਾਂ ਨੂੰ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ। ਸੋ ਹੁਣ ਇਹਨੂੰ ਇਹ ਮਾਈਕਲ ਓਡਵਾਇਰ ਦੀ ਭਾਲ 'ਚ ਨਿਕਲਿਆ। ਇੱਕ ਅੱਧੀ ਵਾਰੀ ਉਹਦੇ ਘਰ ਤੱਕ ਵੀ ਪਹੁੰਚ ਗਿਆ, ਉਹਨੇ ਦੇਖ ਲਿਆ, ਪਰ ਉਹਨੇ ਕਿਹਾ ਵੀ ਜੇ ਮੈਂ ਇਹਨੂੰ ਇੱਥੇ ਕੁਛ ਕਿਹਾ ਤੇ ਕੱਲ ਨੂੰ ਇਹ ਖਬਰ ਵੀ ਨਹੀਂ ਬਣਨੀ ਹੈ। ਉਹਨੇ ਕਹਿਣਾ ਵੀ ਪਤਾ ਨਹੀਂ ਕੋਈ ਲਟੇਰਾ ਆਇਆ ਸੀ ਲੁੱਟਣ ਦੇ ਹਵਾਲੇ ਨਾਲ ਮਾਰ ਕੇ ਚਲਾ ਗਿਆ। ਵੀ ਇਹ ਸੁਨੇਹਾ ਦੇਣਾ ਚਾਹੀਦਾ ਹੈ ਕਿ ਵੀ ਇਹਨੂੰ ਕਿਉਂ ਸਜ਼ਾ ਦਿੱਤੀ। ਔਰ ਉਹ ਮੌਕਾ 13 ਮਾਰਚ 1940 ਨੂੰ ਊਧਮ ਸਿੰਘ ਨੂੰ ਮਿਲਿਆ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ। ਈਸਟ ਇੰਡੀਆ ਐਸੋਸੀਏਸ਼ਨ ਨੇ ਇੱਕ ਸਮਾਗਮ ਰੱਖਿਆ ਹੋਇਆ ਸੀ 4:30 ਵਜੇ, ਜਿਹਦੇ 'ਚ ਉਸ ਵੇਲੇ ਜਿਹੜਾ ਇੰਗਲੈਂਡ ਦਾ ਵਿਦੇਸ਼ ਮੰਤਰੀ ਸੀ ਜਿਹਨੂੰ ਪ੍ਰੀਜ਼ਾਈਡ ਕਰਨਾ ਸੀ ਉਹਨੇ ਸੈਕਟਰੀ ਆਫ ਸਟੇਟ, ਉਹਦਾ ਨਾਮ ਸੀ ਲਾਰਡ ਜ਼ੈਟਲੈਂਡ। ਔਰ ਉਹਦਾ ਮੇਨ ਜਿਹੜਾ ਸਪੀਕਰ ਸੀ ਚੀਫ ਗੈਸਟ ਉਹ ਸਰ ਮਾਈਕਲ ਓਡਵਾਇਰ ਜਿਹੜਾ ਪੰਜਾਬ ਦਾ ਗਵਰਨਰ ਸੀ 1919 'ਚ, ਉਹ ਰਿਟਾਇਰ ਹੋ ਕੇ ਚਲਾ ਗਿਆ ਸੀ। ਸੋ ਜਿਉਂ ਹੀ ਉਹਨੇ ਬੜੇ ਫਖਰ ਨਾਲ ਦੱਸਿਆ ਕਿ ਜੀ ਕਿਵੇਂ ਉਹਨੇ ਜਲਿਆਂਵਾਲਾ ਬਾਗ ਕਰਕੇ ਪੰਜਾਬੀਆਂ ਨੂੰ ਸਬਕ ਸਿਖਾਇਆ, ਨਹੀਂ ਤਾਂ ਅੰਗਰੇਜ਼ੀ ਰਾਜ ਉਦੋਂ ਟੁੱਟ ਜਾਣਾ ਸੀ। ਤੇ ਮੋਰਲੀਆਂ ਰੋਹ ਦੇ ਵਿੱਚ ਹੀ ਬੈਠੇ ਊਧਮ ਸਿੰਘ ਨੇ ਖਲੋਤਾ ਔਰ ਉਸ ਨੇ ਆਪਣੇ ਰਿਵਾਲਵਰ ਦੇ ਨਾਲ ਗੋਲੀਆਂ ਚਲਾ ਕੇ ਉਹਨੂੰ ਢੇਰੀ ਕੀਤਾ। ਜ਼ੈਟਲੈਂਡ ਜਿਹੜਾ ਉਹਦੇ ਵੱਲ ਵੀ ਉਹਨੇ ਕੀਤੀ ਆਪਣਾ ਰਿਵਾਲਵਰ, ਉਹ ਕਾਫੀ ਜ਼ਖਮੀ ਹੋ ਕੇ ਡਿੱਗ ਪਿਆ, ਬਾਅਦ 'ਚੋਂ ਸਰਵਾਈਵ ਕਰ ਗਿਆ। ਸੋ ਉਸ ਤੋਂ ਬਾਅਦ ਊਧਮ ਸਿੰਘ ਨੇ ਦੌੜਨ ਦਾ ਯਤਨ ਨਹੀਂ ਕੀਤਾ, ਉਹ ਖਲੋਤਾ ਰਿਹਾ ਉੱਥੇ ਔਰ ਉਹਨੇ ਕਿਹਾ ਕਿ ਜੀ ਮੈਂ ਜੋ ਕਰਨਾ ਸੀ ਕਰ ਦਿੱਤਾ। ਔਰ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਕੇ ਤਾਂ ਸਾਰੇ ਗਾਰਡ ਗੂੜ ਦੌੜ ਗਏ ਸੀ, ਜਿੱਧਰ ਨੂੰ ਮਰਜ਼ੀ ਸਲਿੱਪ ਕਰ ਜਾਂਦੇ। ਪਰ ਬੇਅੰਤ ਸਿੰਘ ਨੇ ਇੱਕੋ ਹੀ ਡਾਇਲੋਗ ਹਿੰਦੀ ਦੇ ਵਿੱਚ ਉਦੋਂ ਉਹਨਾਂ ਨੂੰ ਕਿਹਾ ਬਾਕੀਆਂ ਨੂੰ ਕਿ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲਓ। ਸੋ ਇਹ ਜਿਹੜੇ ਯੋਧੇ ਇਸ ਲੈਵਲ ਦੇ ਹੁੰਦੇ ਨੇ ਉਹ ਸਰੀਰ ਦੇ ਮੋਹ ਤੋਂ ਉੱਪਰ ਉੱਠ ਚੁੱਕੇ ਹੁੰਦੇ ਨੇ। ਕੌਮ ਦੀ ਅਣਖ, ਕੌਮ ਦੀ ਆਨ ਉਹਨਾਂ ਦੇ ਸਾਹਮਣੇ ਉਹਨਾਂ ਦਾ ਨਿਸ਼ਾਨਾ ਹੁੰਦਾ ਔਰ ਉਸ ਦੇ ਲਈ ਉਹ ਆਪਣਾ ਆਪ ਕੁਰਬਾਨ ਕਰਦੇ ਨੇ। ਉਹਨਾਂ ਦੇ ਉੱਤੇ 1 ਅਪ੍ਰੈਲ ਨੂੰ ਜਿਹੜਾ ਇਹ ਔਰ ਇਹ ਜਿਹੜਾ ਉਹਨਾਂ ਨੇ 13 ਮਾਰਚ 1940 ਨੂੰ ਇਹ ਕਾਰਨਾਮਾ ਕੀਤਾ। 1 ਅਪ੍ਰੈਲ ਨੂੰ ਉਹਨਾਂ ਨੂੰ ਚਾਰਜ ਕੀਤਾ ਗਿਆ, ਟਰਾਇਲ ਚੱਲਿਆ ਔਰ ਅੱਜ ਦੇ ਦਿਨ 1940 ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਹੁਣ ਕੁਝ ਚਿੱਠੀਆਂ ਜਿਹੜੀਆਂ ਉਹਨਾਂ ਨੇ ਜੇਲ੍ਹ 'ਚੋਂ ਆਪਣੇ ਇੱਕ ਦੋਸਤ ਨੂੰ ਕਿਤੇ ਲਿਖੀਆਂ ਉਹ ਸਾਹਮਣੇ ਆਈਆਂ, ਪਬਲਿਸ਼ ਵੀ ਹੋਈਆਂ। ਸੋ ਉਹਦੇ 'ਚ ਉਹਨੇ ਬੜਾ ਮਜ਼ਾਕੀਆ ਅੰਦਾਜ਼ 'ਚ ਉਹਨੇ ਕਿਹਾ ਜੀ ਮੈਂ ਤਾਂ ਜਿਹੜਾ ਇੱਥੇ ਕਿੰਗ ਜਾਰਜ ਆ ਉਹਦਾ ਮਹਿਮਾਨ ਔਰ ਮੈਂ ਮੌਤ ਲਾੜੀ ਨੂੰ ਵਿਆਹੁਣਾ, ਸੋ ਇਹਨਾਂ ਦਾ ਮੈਂ ਜਵਾਈ ਹਾਂ ਕਿਉਂਕਿ ਇਹਨਾਂ ਨੇ ਮੈਨੂੰ ਮੌਤ ਦੇਣੀ ਹੈ ਤੇ ਮੈਂ ਕਿੰਗ ਦਾ ਜਵਾਈ ਹਾਂ, ਮੈਨੂੰ ਬੜਾ ਰੱਖਿਆ ਹੋਇਆ, ਬੜੀ ਸੇਵਾ ਕਰਦੇ ਆ ਜੇਲ੍ਹ 'ਚ ਮੇਰੀ। ਸੋ ਇਹ ਜਿਹੜਾ ਮੌਤ ਨੂੰ ਵੀ ਕਲੋਲਾਂ ਕਰਨ ਦੀ ਗੱਲ ਹੈ ਔਰ ਇਹੀ ਕਰੈਕਟਰ ਜਿਹੜਾ ਅਸੀਂ ਆਪਣੇ ਯੋਧਿਆਂ ਦੇ ਵਿੱਚ ਜਿੰਦਾ ਸੁੱਖਾ ਹੋਣ, ਅੱਜ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਹੋਣ ਔਰ ਅਖੀਰਲੀ ਇੱਛਾ ਵੀ ਜਦੋਂ ਉਹਨਾਂ ਨੇ ਕਿਹਾ ਜੀ ਮੈਂ ਬਾਰ-ਬਾਰ ਆਵਾਂ ਔਰ ਆਪਣੇ ਜਿਹੜਾ ਉਹ ਦੁਸ਼ਟਾਂ ਨੂੰ ਸੋਧਾਂ ਔਰ ਆਜ਼ਾਦੀ। ਔਰ ਉਹਨੇ ਆਪਣਾ ਨਾਂ ਵੀ ਜਦੋਂ ਉਹਦਾ ਨਾਂ
ਅੰਮ੍ਰਿਤ ਛਕਣ ਤੋਂ ਬਾਅਦ ਊਧਮ ਸਿੰਘ ਸੀ। ਪਰ ਜਦੋਂ ਇੰਗਲੈਂਡ ਦੇ ਵਿੱਚ ਉਹਦਾ ਟਰਾਇਲ ਚੱਲਿਆ, ਉਹਦਾ ਨਾਂ ਪੁੱਛਿਆ ਗਿਆ ਤਾਂ ਉਹਨੇ ਆਪਣਾ ਕਿਹਾ ਜੀ ਰਾਮ ਮੁਹੰਮਦ ਸਿੰਘ ਆਜ਼ਾਦ। ਜੀ। ਉਹਨੇ ਕਿਹਾ ਵੀ ਮੈਂ ਰਾਮ ਵੀ ਹਾਂ, ਮੁਹੰਮਦ ਵੀ ਹਾਂ, ਸਿੰਘ ਵੀ ਹਾਂ, ਪਰ ਮੇਰਾ ਨਿਸ਼ਾਨਾ ਆਜ਼ਾਦੀ ਹੈ। ਸੋ ਤਿੰਨੋਂ ਧਰਮ ਜਿਹੜੇ ਮੁੱਖ ਸੀ, ਇੱਕ ਬੜਾ ਯੂਨੀਕ ਮੈਸੇਜ ਸੀ ਕਿ ਅਲਟੀਮੇਟਲੀ ਜਿਹੜਾ ਅਸੀਂ ਫਰੀडम ਚਾਹੁੰਦੇ ਹਾਂ। ਇਹ ਵੱਖਰੀ ਗੱਲ ਹੈ ਵੀ ਸਿੱਖਾਂ ਨੇ ਤਾਂ ਰਾਮ ਤੇ ਮੁਹੰਮਦ ਉਹਨਾਂ ਨੂੰ ਵੀ ਨਾਲ ਰੱਖਿਆ ਆਪਣੇ, ਪਰ ਅੱਜ ਰਾਮ ਵਾਲਿਆਂ ਦੇ ਕੋਲ ਹਕੂਮਤ ਆਈ ਤੇ ਉਹ ਸਿੱਖੀ ਦਾ ਸਰਵਨਾਸ਼ ਕਰਨ ਦੇ ਲਈ ਤੁਲੇ ਹੋਏ ਨੇ। ਸੋ ਇੱਕ ਪਾਸੇ ਇਹ ਅਣਖ ਵਾਲਾ ਕਰੈਕਟਰ ਸੀ। ਜਿੱਦਣ ਮਾਈਕਲ ਉਡਵਾਇਰ ਮਾਰਿਆ ਗਿਆ, ਭਾਰਤ ਭਰ ਵਿੱਚ ਖੁਸ਼ੀ ਦੀ ਲਹਿਰ ਸੀ, ਕਿਉਂਕਿ ਜਲਿਆਂਵਾਲਾ ਬਾਗ ਜਿਹਦਾ ਸਾਕਾ ਵਾਪਰਨ ਤੋਂ ਬਾਅਦ ਟੈਗੋਰ ਨੇ ਆਪਣਾ ਸਰ ਦਾ ਟਾਈਟਲ ਵਾਪਸ ਕਰ ਦਿੱਤਾ ਸੀ। ਪਰ ਗਾਂਧੀ ਨੇ ਇਸ ਦੇ ਉੱਤੇ ਕਮੈਂਟ ਕੀਤਾ, ਇਟ ਇਜ਼ ਐਨ ਐਕਟ ਆਫ ਏ ਮੈਡ ਮੈਨ। ਜੀ। ਔਰ ਉਹਨੇ ਕਿਹਾ ਆਈ ਐਮ ਵਰਿਡ ਅਬਾਊਟ ਦ ਹੈਲਥ ਆਫ ਸਰ ਲਾਰਡ ਜ਼ੈਟਲੈਂਡ, ਕਿ ਮੈਨੂੰ ਫਿਕਰ ਹੈ, ਉਹ ਜ਼ਖਮੀ ਹੋਇਆ ਸੀ ਜਿਹੜਾ ਵਿਦੇਸ਼ ਮੰਤਰੀ ਸੀ ਉਹਨਾਂ ਦਾ। ਤਾਂ ਉਹਨੇ ਕਿਹਾ ਵੀ ਇਟਸ ਐਨ ਐਕਟ ਆਫ ਏ ਮੈਡ ਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ। ਜੀ। ਸੋ ਅੱਜ ਜਿਹੜੇ ਗਾਂਧੀ ਦਾ ਨਾਂ ਵੇਚ ਕੇ ਉਹਨੂੰ ਰਾਸ਼ਟਰਪਿਤਾ ਬਣਾਇਆ ਹੋਇਆ, ਪਰ ਕਿਉਂਕਿ ਊਧਮ ਸਿੰਘ, ਭਗਤ ਸਿੰਘ ਇਹ ਕਰੈਕਟਰ ਦਿਲਾਂ 'ਚ ਵੱਸਦੇ ਨੇ, ਇਹਨੂੰ ਚਾਹ ਕੇ ਵੀ 47 ਤੋਂ ਬਾਅਦ ਜਿਹੜਾ ਹੈ ਉਹ ਇਗਨੋਰ ਨਹੀਂ ਸੀ ਕਰ ਸਕਦੇ। ਊਧਮ ਸਿੰਘ ਦੀ ਚਾਹਨਾ ਸੀ ਕਿ ਉਹਦੀਆਂ ਅਸਥੀਆਂ ਉਹਦੀ ਧਰਤੀ ਤੇ ਲਿਜਾਈਆਂ ਜਾਣ, ਜੀ। ਲੇਕਿਨ ਉਦੋਂ ਉਹਨਾਂ ਨੇ ਨਹੀਂ ਮੰਨੀ। ਔਰ ਫਿਰ ਜਦੋਂ ਹੁਣ ਇਹਨਾਂ ਦੇ ਕੋਲ ਸੈਲਿੰਗ ਚਿਪ ਚਾਹੀਦੀ ਸੀ ਪੋਲੀਟੀਕਲੀ, 1975 ਦੇ ਵਿੱਚ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ, ਉਹਨੇ ਸਰਕਾਰ ਤੇ ਜ਼ੋਰ ਪਾਇਆ ਕਿ ਜੀ ਸਾਨੂੰ ਲੋਕਾਂ ਨੂੰ ਦਿਖਾਉਣ ਲਈ ਕੁਝ ਚਾਹੀਦਾ। ਤੇ ਫਿਰ 1975 ਦੇ ਵਿੱਚ ਹੀ ਜਿਹੜੀਆਂ ਨੇ ਸ਼ਹੀਦ ਊਧਮ ਸਿੰਘ ਦੀਆਂ ਐਸ਼ਜ਼, ਉਹਨੂੰ ਉੱਥੇ ਦਫਨਾਇਆ ਹੋਇਆ ਸੀ, ਉੱਥੋਂ ਲਿਆਂਦੀਆਂ ਗਈਆਂ ਪੰਜਾਬ। ਫਿਰ ਜ਼ੈਲ ਸਿੰਘ ਉਸ ਸਿਰ ਤੇ ਚੁੱਕ ਕੇ ਤੇ ਬਾਕੀ ਸਾਰੇ ਭਾਰਤ ਭਰ ਦੇ ਵਿੱਚ ਫਿਰਦੇ ਰਹੇ, ਪੰਜਾਬ 'ਚ ਖਾਸ ਤੌਰ ਤੇ, ਕਿ ਜੀ ਇਹ ਸਾਡਾ ਬੜਾ ਯੋਧ ਹੈ। ਸੋ ਉਹਦੇ 'ਚੋਂ ਵੀ ਪੋਲੀਟੀਕਲ ਮਾਈਲੇਜ ਲਿਆ। ਔਰ ਇਹ ਵੀ ਇੱਕ ਯੂਨੀਕ, ਕਈ ਵਾਰੀ ਕਿਸੇ ਧਰਤੀ ਦਾ ਖਮੀਰ ਹੁੰਦਾ ਹੈ, ਜਿਸ ਸੁਨਾਮ ਦੀ ਧਰਤੀ 'ਚੋਂ ਸ਼ਹੀਦ ਊਧਮ ਸਿੰਘ ਆਇਆ। ਰਾਜੀਵ ਗਾਂਧੀ ਨੇ ਜੋ ਨਵੰਬਰ 84 ਦੇ ਵਿੱਚ ਸਿੱਖ ਨਸਲਕੁਸ਼ੀ ਕੀਤੀ, ਉਸੇ ਹੀ ਸੁਨਾਮ ਸ਼ਹਿਰ ਦਾ ਇੱਕ ਨੌਜਵਾਨ ਕਰਮਜੀਤ ਸਿੰਘ, ਜਿਹੜਾ ਕਿ ਪਹੁੰਚ ਗਿਆ ਦਿੱਲੀ 'ਚ ਗਾਂਧੀ ਦੀ ਸਮਾਧੀ ਦੇ ਨੇੜੇ, ਤੇ ਜਿੱਥੇ ਫੰਕਸ਼ਨ ਇਹਨੇ ਐਡਰੈਸ ਕਰਨਾ ਸੀ, ਰਾਜੀਵ ਕਿਵੇਂ ਇੱਕ ਦਰਖਤ ਦੇ ਉੱਤੇ ਚੜ੍ਹਿਆ ਰਿਹਾ ਕਈ ਦਿਨ। ਅਸੀਂ ਉਹਨੂੰ ਇੰਟਰਵਿਊ ਵੀ ਕੀਤਾ ਸੀ TV 84 ਲਈ। ਜੀ। ਔਰ ਉਹਦੇ ਕੋਲ ਵਿਚਾਰਿਆਂ ਕੋਲ ਚੰਗਾ ਹਥਿਆਰ ਨਹੀਂ ਸੀ, ਐਵੇਂ ਰਾਜਸਥਾਨ ਤੋਂ ਕੋਈ ਕੱਟਾ ਜਿਹਾ ਲੈ ਕੇ ਗਿਆ ਉਹ, ਤੇ ਉਹਨੇ ਛੱਡਿਆ ਤੇ ਸਹੀ, ਛਰੇ ਛੁਰੇ ਚੱਲੇ, ਪਰ ਨੁਕਸਾਨ ਨਹੀਂ ਹੋਇਆ ਕਿਸੇ ਦਾ। ਲੇਕਿਨ ਉਹਨੇ ਇਹਨਾਂ ਦੀ ਸਾਰਾ ਸਿਕਿਉਰਿਟੀ ਰਿੰਗ ਤੋੜ ਦਿੱਤਾ ਸੀ। ਔਰ ਬਾਅਦ ਕਈ IG, ਕਈ ਦੂਜੇ ਜਿਹੜੇ ਨੇ ਉਹ ਡਿਸਮਿਸ ਹੋਏ, ਸਸਪੈਂਡ ਹੋਏ ਕਿ ਜੀ ਤੁਸੀਂ ਉੱਥੇ 5 ਦਿਨ ਰਿਹਾ। ਉਹਨੇ ਦੱਸ ਦਿੱਤਾ ਕਿ ਵੀ ਜਿਹੜੀ ਵਿਲ ਹੈ ਜੀ, ਔਰ ਉਹੀ ਊਧਮ ਸਿੰਘ ਦੇ ਸ਼ਹਿਰ ਦਾ ਰਹਿਣ ਵਾਲਾ, ਜਿਹਨੇ ਅਖੀਰ ਇਹ ਦੱਸਿਆ ਕਿ ਵੀ ਇਹ ਕਦੇ ਸਿੱਖਾਂ 'ਚੋਂ ਜਿਹੜਾ ਉਹ ਦੁਸ਼ਟ ਨੂੰ ਸਜ਼ਾ ਦੇਣ ਵਾਲੀ ਗੱਲ ਜਿਹੜੀ ਹੈ ਤੁਸੀਂ ਕੱਢ ਨਹੀਂ ਸਕਦੇ। ਅਸੀਂ ਜਿੱਥੇ ਅੱਜ ਦੇ ਦਿਨ ਇਸ ਮਹਾਨ ਯੋਧੇ ਨੂੰ ਯਾਦ ਕਰਦੇ ਜੀ, ਉੱਥੇ ਅਸੀਂ ਅੱਜ ਦੇ ਸਾਡੇ ਸੰਘਰਸ਼ ਦੇ ਵੀ ਉਹ ਯੋਧੇ ਜਿਨ੍ਹਾਂ ਨੇ ਇਸ ਲਾਈਨ ਦੇ ਉੱਤੇ, ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਅਸੀਂ ਹਿੰਸਾ 'ਚ ਯਕੀਨ ਨਹੀਂ ਰੱਖਦੇ, ਬੜੀ ਸਪਸ਼ਟ ਗੱਲ ਹੈ। ਪਰ ਇਹਦੇ ਬਾਵਜੂਦ ਇਹ ਜਿਹੜਾ ਦੁਸ਼ਟ ਨੂੰ ਸਜ਼ਾ ਦੇਣੀ ਹੈ, ਇਹ ਤਾਂ ਧਾਰਮਿਕ ਪਰੰਪਰਾਵਾਂ ਸਾਰਿਆਂ ਦੀਆਂ ਨੇ। ਈਸਾਈਅਤ ਦੇ ਵਿੱਚ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਡੇਵਿਡ ਕਿਲਡ ਗੋਲਾਇਥ ਔਰ ਪਨਿਸ਼ਡ ਗੋਲਾਇਥ, ਹੁਣ ਗੋਲਾਇਥ ਇੱਕ ਦਿਓ ਸੀ, ਡੇਵਿਡ ਜਿਹਨੂੰ ਹਜ਼ਰਤ ਦਾਊਦ ਕਹਿੰਦੇ ਨੇ ਇਸਲਾਮ ਵਾਲੇ, ਉਹਨੂੰ ਸੈਲੀਬ੍ਰੇਟ ਕਰਦੇ ਨੇ। ਇਸ ਕਹਾਣੀ ਨੂੰ ਈਸਾਈ ਵੀ ਕਰਦੇ ਨੇ, ਯਹੂਦੀ ਵੀ ਕਰਦੇ ਨੇ, ਇਸਲਾਮ ਵਾਲੇ ਵੀ ਕਰਦੇ ਨੇ ਜੀ। ਹਿੰਦੂ ਭਰਾ ਸਾਡੇ ਕ੍ਰਿਸ਼ਨ ਜੀ ਦਾ ਨਾਂ ਲੈ ਕੇ ਵੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ, ਹਾਂਜੀ, ਕੰਸ ਕੇਸੀ ਪਕੜ ਪਛਾੜਿਆ, ਗੁਰਬਾਣੀ 'ਚ ਵੀ ਅਸੀਂ ਪੜ੍ਹਦੇ। ਰਾਮਚੰਦਰ ਜੀ ਨੇ ਜਿਹੜਾ ਉਹ ਰਾਵਣ ਨੂੰ ਮਾਰਿਆ, ਉਹ ਅੱਜ ਤੱਕ ਵੀ ਨਹੀਂ ਭੁੱਲੇ, ਉਹਦੇ ਨਾਲੇ ਪੁਤਲੇ ਵੀ ਸਾੜਦੇ ਨੇ, ਨਾਲੇ ਦੁਸਹਿਰਾ ਵੀ ਮਨਾਉਂਦੇ ਨੇ। ਸੋ ਜੇ ਉਹਨਾਂ ਪਰੰਪਰਾਵਾਂ ਦੇ ਵਿੱਚ ਦੁਸ਼ਟ ਨੂੰ ਸਜ਼ਾ ਦੇਣਾ, ਉਹਨਾਂ ਦੇ ਅਵਤਾਰ ਜਾਂ ਪੈਗੰਬਰ ਉਹਨਾਂ ਦੇ ਹਿੱਸੇ ਆਇਆ, ਤੇ ਸਾਡੇ ਤਾਂ ਇਹਨਾਂ ਸਿੰਘਾਂ ਨੇ ਜਿਹੜਾ ਉਹ ਆਮ ਲੋਕਾਂ 'ਚੋਂ ਉੱਠ ਕੇ ਉਸ ਖਲਕਤ ਦੀ ਖਾਤਰ, ਜਿਸ ਖਲਕਤ ਨੂੰ ਉਹਨਾਂ ਨੇ ਦੁਖੀ ਕੀਤਾ, ਤੰਗ ਕੀਤਾ, ਉਹਨਾਂ ਨੇ ਜਿਹੜਾ ਉਹ ਆਪਣੇ ਕਾਰਨਾਮੇ ਕੀਤੇ ਨੇ। ਅਸੀਂ ਕੱਲ੍ਹ ਹੀ ਜ਼ਿਕਰ ਕੀਤਾ ਸੀ ਵੀ ਕਿਵੇਂ ਸਿਵਲ ਜਦੋਂ ਸਲੇਵਰੀ ਦੇ ਇਸ਼ੂ ਦੇ ਉੱਤੇ ਈਵਨ ਅਬਰਾਹਿਮ ਲਿੰਕਨ ਨੇ ਇੱਕ ਪ੍ਰੋਕਲੇਮੇਸ਼ਨ ਕੱਢੀ ਜੇਲ੍ਹ ਦੇ ਲਈ। ਉਹਨਾਂ ਨੇ ਕਿਹਾ ਜੀ ਜੇ ਕੋਈ ਵੀ ਕਾਲਾ ਪ੍ਰਿਜ਼ਨਰ ਮਾਰਿਆ ਜਾਏਗਾ ਤਾਂ ਮਾਰਨ ਵਾਲਾ ਗੋਰਾ ਵੀ ਮਾਰਿਆ ਜਾਏਗਾ। ਉਸ ਪ੍ਰੋਕਲੇਮੇਸ਼ਨ ਨੂੰ ਹੀ ਐਨ ਆਈ ਫॉर ਐਨ ਆਈ ਕਹਿੰਦੇ ਨੇ ਕਿ ਵੀ ਇੱਕ ਅੱਖ, ਜੇ ਕਿਸੇ ਨੇ ਕਿਸੇ ਦੀ ਅੱਖ ਕੱਢੀ ਹੈ ਤਾਂ ਉਹਦੀ ਅੱਖ ਕੱਢੀ ਜਾਏਗੀ। ਸੋ ਅਸੀਂ ਸਮਝਦੇ ਹਾਂ ਵੀ ਸਾਡੀ ਤਾਂ ਇਹ ਫਿਲਾਸਫੀ ਦਾ ਹਿੱਸਾ ਹੈ ਕਿ ਭਾਈ ਅਸੀਂ ਵੈਸੇ ਜਿਹੜਾ ਉਹ ਹਿੰਸਾ 'ਚ ਯਕੀਨ ਨਹੀਂ ਰੱਖਦੇ, ਪਰ ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗਿਓ। ਜਦੋਂ ਤੀਰ ਲੱਗਦਾ ਤੇ ਫਿਰ ਉਸ 'ਚੋਂ ਰੋਹ ਜਾਗਦਾ, ਤੇ ਫਿਰ ਸਾਧ ਸਮੂਹ ਪ੍ਰਸੰਨ ਫਿਰੈ ਜਗ,
ਛਤਰ ਸਭੈ ਅਵਲੋਕ ਚ ਪੈਂਗੇ। ਉਹਦੇ ਲਈ ਆਪਣਾ ਆਪ ਕੁਰਬਾਨ ਕਰਨਾ ਇਹ ਸਾਡੇ ਧਰਮ ਦਾ ਹਿੱਸਾ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਇਹ ਮੈਦਾਨ ਦੇ ਵਿੱਚ ਉਤਰਨਾ, ਉਹ ਊਧਮ ਸਿੰਘ ਜੀਵਿਆ ਵੀ ਅਣਖ ਦੇ ਨਾਲ, ਔਰ ਜਿਵੇਂ ਉਹਨੇ ਸ਼ਹਾਦਤ ਪਾਈ ਹੱਸਦਿਆਂ ਉਹ ਫਾਂਸੀ ਦੇ ਰੱਸੇ ਵੱਲ ਗਿਆ, ਮੌਤ ਨੂੰ ਮਜ਼ਾਕ ਕੀਤਾ ਜੀ। ਇਹੀ ਖਾਲਸਾ ਬਾਦਸ਼ਾਹ ਜਾਂ ਬਾਗੀ ਇਹ ਕਰੈਕਟਰ ਹੈ ਸਿੱਖ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।